ਨਿਜਾਤ ਦਹਿੰਦਾ ਦਾ ਵਾਅਦਾ। ਇਬਰਾਹਿਮ ਦੀ ਨਸਲ ਵਿੱਚੋਂ ਦਾਊਦ ਕੱਲਾ ਨਹੀਂ ਸੀ ਜਿਨੇ ਰੱਬ ਦੀ ਨਾਫਰਮਾਨੀ ਕੀਤੀ, ਬਲਕਿ ਦੂਜੇ ਬਾਦਸ਼ਾਹ ਵੀ ਰੱਬ ਦੀ ਨਾਫਰਮਾਨੀ ਕਰਦੇ ਰਹੇ ਤੇ ਰੱਬ ਦੇ ਲੋਕਾਂ ਯਾਨੀ ਬਨੀ ਇਸਰਾਈਲ ਕੋਲੋਂ ਵੀ ਕਰਵਾਉਂਦੇ ਰਹੇ। ਤੇ ਰੱਬ ਆਪਣੀ ਮਰਜ਼ੀ ਤੇ ਆਪਣੀ ਰਾਹ ਆਪਣੇ ਨਬੀਆਂ ਦੇ ਜ਼ਰੀਏ ਉਹਨਾਂ ਉੱਤੇ ਜ਼ਾਹਿਰ ਕਰਦਾ ਰਿਹਾ। ਇਹਨਾਂ ਨਬੀਆਂ ਵਿੱਚੋਂ ਇੱਕ ਦਾ ਨਾਂ ਯਸਾਇਆ ਸੀ ਤੇ ਯਸਾਇਆ ਨਬੀ ਨੇ ਰੱਬ ਦੇ ਲੋਕਾਂ ਨੂੰ ਉਮੀਦ ਦਾ ਪੈਗਾਮ ਦਿੱਤਾ ਕਿ ਇੱਕ ਨਿਜਾਤ ਦੇਣ ਵਾਲਾ ਆਵੇਗਾ ਜਿਹੜਾ ਉਹਨਾਂ ਨੂੰ ਨਿਜਾਤ ਦੇਵੇਗਾ। ਇਸ ਨਿਜਾਤ ਦੇ ਕਈ ਰੰਗ ਹੋਣਗੇ। ਯਸਾਇਆ ਨੇ ਕਿਹਾ ਕਿ ਆਉਣ ਵਾਲਾ ਨਿਜਾਤ ਦਹਿੰਦਾ ਵੇਖਣ ਵਿੱਚ ਤੇ ਆਮ ਜਿਹਾ ਲੱਗੇਗਾ, ਜਿਹਦੀ ਵਜ੍ਹਾ ਨਾਲ ਉਹਦੀ ਤਹਿਕੀਰ ਵੀ ਕੀਤੀ ਜਾਵੇਗੀ ਤੇ ਬਤੇਰੇ ਉਹਦੇ ਤੋਂ ਆਪਣਾ ਮੂੰਹ ਮੋੜ ਲੈਣਗੇ। ਉਹ ਸਾਡੇ ਗੁਨਾਹਾਂ ਦੀ ਸਜ਼ਾ ਆਪ ਸਵੇਗਾ, ਪਰ ਲੋਕੀ ਸਮਝਣਗੇ ਕਿ ਰੱਬ ਉਹਨੂੰ ਉਹਦੇ ਕੰਮਾਂ ਦਾ ਬਦਲਾ ਦੇਣ ਦਿਆ ਏ। ਪਰ ਅਸਲ ਵਿੱਚ ਉਹਦੇ ਮਾਰ ਖਾਣ ਨਾਲ ਸ਼ਿਫਾ ਸਾਨੂੰ ਮਿਲੇਗੀ। ਅਸੀਂ ਸਾਰਿਆਂ ਨੇ ਰੱਬ ਦੀ ਨਾਫਰਮਾਨੀ ਕੀਤੀ ਏ ਤੇ ਰੱਬ ਦੀ ਰਾਹ ਨੂੰ ਛੱਡ ਦਿੱਤਾ ਏ, ਪਰ ਇਹ ਨਿਜਾਤ ਦਹਿੰਦਾ ਸਾਡਾ ਜੁਰਮ ਆਪਣੇ ਖਾਤੇ ਲੈ ਲਵੇਗਾ ਤੇ ਸਾਡੇ ਪਾਪਾਂ ਦੀ ਸਜ਼ਾ ਵੀ ਸਵੇਗਾ। ਜਿਵੇਂ ਭੇਡ ਆਪਣੇ ਹਲਾਲ ਕਰਨ ਵਾਲਿਆਂ ਦੇ ਸਾਹਮਣੇ ਚੁੱਪ ਰਹਿੰਦੀ ਏ, ਆਉਣ ਵਾਲਾ ਨਿਜਾਤ ਦਹਿੰਦਾ ਚੁੱਪ ਚਪੀਤੇ ਆਪਣੇ ਮਾਰਨ ਵਾਲਿਆਂ ਦੇ ਜ਼ੁਲਮ ਸਵੇਗਾ, ਇੱਥੋਂ ਤੱਕ ਕਿ ਆਪਣੀ ਜਾਨ ਵੀ ਦੇ ਦੇਵੇਗਾ। ਪਰ ਇਹ ਕਹਾਣੀ ਇੱਥੇ ਮੁੱਕ ਨਹੀਂ ਜਾਵੇਗੀ, ਕਿਉਂਕਿ ਇਹ ਨਿਜਾਤ ਦਹਿੰਦਾ ਫਿਰ ਤੋਂ ਜੀ ਉੱਠੇਗਾ ਤੇ ਉਹਦੀ ਇਸ ਕੁਰਬਾਨੀ ਦੀ ਵਜ੍ਹਾ ਨਾਲ ਬਹੁਤ ਸਾਰੇ ਜਿਹੜੇ ਉਹਦੇ ਕੋਲ ਆਣਗੇ ਆਪਣੇ ਪਾਪਾਂ ਤੋਂ ਨਿਜਾਤ ਪਾਣਗੇ ਤੇ ਰੱਬ ਨਾਲ ਉਹਨਾਂ ਦਾ ਰਿਸ਼ਤਾ ਜੁੜ ਜਾਵੇਗਾ ਤੇ ਉਹਦੇ ਇਸ ਕੰਮ ਦੀ ਵਜ੍ਹਾ ਨਾਲ ਹੀ ਉਹਦੀ ਇੱਜ਼ਤ ਹੋਵੇਗੀ। ਯਸਾਇਆ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਲੋਕੀ ਰੱਬ ਦੀ ਨਾਫਰਮਾਨੀ ਕਰਦੇ ਰਹੇ ਤੇ ਰੱਬ ਨਾਲ ਉਹਨਾਂ ਦਾ ਰਿਸ਼ਤਾ ਟੁੱਟਦਾ ਜੁੜਦਾ ਰਿਹਾ। ਪਰ ਹੁਣ ਲੋਕੀ ਉਡੀਕ ਵਿੱਚ ਸਨ ਕਿ ਕਦੋਂ ਉਹ ਨਿਜਾਤ ਦਹਿੰਦਾ ਆਵੇ ਤੇ ਸਾਨੂੰ ਨਿਜਾਤ ਦੇਵੇ।